ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਨਿਊਯਾਰਕ ਤੋਂ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ, ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਕੀ ਕਰੀਏ, ਜੀਏ ਜਾਂ ਮਰੀਏ। ਸਿੱਖੋ, ਕੀ ਤੁਸੀਂ ਹੁਣ ਵੀ ਇੰਡੀਆ ਦੇ ਨਾਲ ਰਹਿਣਾ ਪਸੰਦ ਕਰੋਗੇ? ਨਾਲੇ ਅਕਾਲੀ ਦਲ, ਕਾਂਗਰਸ ਪਾਰਟੀ ਤੇ ਝਾੜੂ ਪਾਰਟੀ ਕਿਤੇ ਵੀ ਨਜ਼ਰ ਨਹੀਂ ਆਏ। ਕੀ ਹੁਣ ਬਾਦਲ, ਅਕਾਲੀ, ਕਾਂਗਰਸ ਅਤੇ ਝਾੜੂ ਵਾਲਿਆਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਾਂ ਸਿੱਖ ਪੰਥ ਨਾਲ ਕੋਈ ਰਿਸ਼ਤਾ ਨਹੀਂ ਰਿਹਾ? ਝਾੜੂ ਵਾਲਿਆਂ ਦੀਆਂ ਭਾਵਨਾਵਾਂ ਸਿਰਫ ਟੋਪੀ ਤਿਲਕ ਵਾਲਿਆਂ ਨੂੰ ਕੁਝ ਕਹਿਣ ਨਾਲ ਹੀ ਭੜਕਦੀਆਂ। ਰੈਲੀਆਂ 'ਚ ਭਗਤ ਸਿੰਘ ਵਾਲੀ ਪੱਗ ਬੰਨ ਕੇ 20-20 ਹਜ਼ਾਰ ਦਾ ਇਕੱਠ ਕਰਨ ਵਾਲਾ ਭੰਡ ਵੀ ਨਹੀਂ ਬੋਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ। ਤਕੜੀ ਪੰਜੇ ਵਾਲੇ ਤਾਂ ਪਹਿਲਾਂ ਹੀ ਜ਼ਮੀਰਾਂ ਮਾਰ ਕੇ ਬੈਠੇ ਆ। ਕੀ ਸ਼੍ਰੋਮਣੀ ਕਮੇਟੀ ਦੀ ਟਾਸਕ ਮੱਕੜ ਫੋਰਸ ਸਿੱਖਾਂ ਦੇ ਸਿਰ ਪਾੜਨ ਲਈ ਰੱਖੀ ਹੈ? ਬਾਦਲ ਬਾਬਰ ਸਰਕਾਰ ਸਾਰੇ ਮਸਲਿਆਂ ਦਾ ਹੱਲ ਪੁਲਿਸ ਦੇ ਜ਼ੋਰ ਨਾਲ ਕਰਨਾ ਚਾਹੁੰਦੀ ਹੈ। ਇਨਸਾਫ ਦੀ ਕੋਈ ਆਸ ਨਹੀਂ, ਨਾ ਸਿੱਖਾਂ ਨੂੰ ਇਨਸਾਫ ਮਿਲਿਆ ਨਾ ਮਿਲੇਗਾ। ਸਿੱਖ ਕੌਮ ਜਿੰਨਾ ਸਮਾਂ ਹਿੰਦੁਸਤਾਨ ਦੀ ਗੁਲਾਮ ਰਹੇਗੀ, ਇਹ ਸਭ ਕੁਝ ਇਸੇ ਤਰ੍ਹਾਂ ਹੀ ਰਹੇਗਾ। ਆਪਣੀਆਂ ਵੋਟਾਂ ਦੇ ਚੱਕਰ 'ਚ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਿਸ਼ਾਨਾ ਬਣਾਤਾ। ਬਹੁਤ ਮਾੜਾ ਅੰਤ ਹੋਊ ਬਾਦਲ ਦਾ। ਪਰ ਕੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਭਾਈ ਪੰਥਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਬਾਦਲ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਲੜਾਈ ਹੁਣ ਬਾਦਲਕਿਆਂ ਬਨਾਮ ਸਿੱਖ ਕੌਮ ਦੀ ਬਣਾਈ ਜਾ ਰਹੀ ਹੈ। ਹੁਣ ਉਹ ਲੋਕ ਦੱਸਣ ਜਿਹੜੇ ਬਾਦਲ ਪਾਰਟੀ ਨੂੰ ਪੰਥ ਹਥੈਸ਼ੀ ਸਮਝਦੇ ਸਨ ਕਿ ਉਹਨਾਂ ਦੇ ਮਨਾਂ ਵਿੱਚੋਂ ਭੁਲੇਖਾ ਨਿਕਲ ਗਿਆ ਹੈ, ਜਾਂ ਉਹ ਵੀ ਸਿਰਸੇ ਵਾਲਿਆਂ ਦੇ ਪ੍ਰੇਮੀਆਂ ਵਾਂਗ ਆਪਣਾ ਵਿਸ਼ਵਾਸ ਅਜੇ ਵੀ ਆਪਣਾ ਆਕਾ ਬਾਦਲ ਦੇ ਮਗਰ ਲੱਗ ਕੇ ਵਗ ਵਾਂਗ ਤੁਰਨਗੇ। ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾ ਹਿੰਦੁਸਤਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੋਕੀ ਜਾ ਸਕਦੀ, ਚਾਹੇ ਸਾਨੂੰ ਅੱਜ ਸਮਝ ਆ ਜਾਵੇ ਜਾਂ ਹੋਰ 50 ਸਾਲ ਜੁੱਤੀਆਂ ਖਾ ਕੇ ਸਮਝ ਆ ਜਾਵੇ। ਅੱਜ ਸਾਡੀਆਂ ਅੱਖਾਂ ਲਹੂ ਦੇ ਅਥਰੂ ਰੋਈਆਂ। ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਰੱਖ ਦਿੱਤਾ, ਅੰਗ ਅੰਗ ਕਰਕੇ ਸਾਰੇ ਪਿੰਡ ਵਿੱਚ ਖਿਲਾ ਦਿੱਤਾ। ਸ਼ਾਂਤਮਈ ਧਰਨੇ ਉੱਤੇ ਵਾਹਿਗੁਰੂ ਮੰਤਰ ਦਾ ਸਿਮਰਨ ਕਾਰੀਆਂ ਸੰਗਤਾਂ ਨੂੰ ਡਾਂਗਾ ਨਾਲ ਕੁੱਟਿਆ ਗਿਆ, ਗੋਲੀਆਂ ਮਾਰ ਕੇ ਸਾਡੇ ਭਰਾਵਾਂ ਨੂੰ ਸ਼ਹੀਦ ਕੀਤਾ ਗਿਆ। ਕਿਉਂ? ਕੀ ਕਸੂਰ ਸੀ ਇਹਨਾਂ ਦਾ? ਸ਼ਾਂਤੀ ਕਦੋਂ ਤੱਕ ਰੱਖਣੀ? ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਪੁੱਟੀਆਂ, 10-12 ਸਾਲ ਦੇ ਬੱਚਿਆਂ ਤੇ ਜ਼ਾਲਮਾਂ ਨੇ ਡਾਂਗਾ ਮਾਰੀਆਂ ਅਤੇ ਬਜ਼ੁਰਗ ਮਾਤਾ ਦਾ ਸਿਰ ਪਾੜਿਆ। ਆਖਿਰ ਕੀ ਕਸੂਰ ਸੀ ਇਹਨਾਂ ਦਾ? ਇਹ ਡੰਡੇ ਅਤੇ ਗੋਲੀਆਂ ਉਦੋਂ ਕਿਉਂ ਨਹੀਂ ਚੱਲੀਆਂ ਜਦੋਂ ਸਿਰਸੇ ਸਾਧ ਦੇ ਚੇਲਿਆਂ ਨੇ ਧਰਨੇ ਲਾਏ ਸੀ? ਬਾਦਲ ਬਾਬਰ ਸਰਕਾਰ ਸਾਰੇ ਮਸਲਿਆਂ ਦਾ ਹੱਲ ਪੁਲਿਸ ਦੇ ਜ਼ੋਰ ਨਾਲ ਕਰਨਾ ਚਾਹੁੰਦੀ ਹੈ। ਇਨਸਾਫ ਦੀ ਕੋਈ ਆਸ ਨਹੀਂ, ਨਾ ਸਿੱਖਾਂ ਨੂੰ ਇਨਸਾਫ ਮਿਲਿਆ ਨਾ ਮਿਲੇਗਾ। ਸਿੱਖ ਕੌਮ ਜਿੰਨਾ ਸਮਾਂ ਹਿੰਦੁਸਤਾਨ ਦੀ ਗੁਲਾਮ ਰਹੇਗੀ, ਇਹ ਸਭ ਕੁਝ ਇਸੇ ਤਰ੍ਹਾਂ ਹੀ ਰਹੇਗਾ। ਬਾਦਲ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਲੜਾਈ ਹੁਣ ਬਾਦਲਕਿਆਂ ਬਨਾਮ ਸਿੱਖ ਕੌਮ ਦੀ ਹੈ। ਬਾਦਲ ਅਕਾਲੀ ਦਲ ਦੇ ਅਮਰੀਕਾ ਕੈਨੇਡਾ ਦੇ ਆਗੂ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹ ਸਿੱਖ ਕੌਮ ਨਾਲ ਹਨ ਜਾਂ ਸਿੱਖ ਕੌਮ ਦੇ ਖਿਲਾਫ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਦੁਆਬਾ ਸਿੱਖ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਆਜ਼ਾਦੀ ਪ੍ਰਸਤ ਸਿੱਖ ਜਿੱਥੇ ਜਿੱਥੇ ਵੀ ਦੁਨੀਆ 'ਚ ਬੈਠਾ ਹੈ, ਉਸ ਨੂੰ ਉਸ ਸਿੱਖ ਦੇ ਵਲਵਲਿਆਂ ਨੂੰ ਜ਼ਬਾਨ ਦਿੱਤੀ ਹੈ ਜੀ। ਬੜੇ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਆਪਣੇ ਵਿਚਾਰਾਂ ਨੂੰ ਇੱਕ ਥਾਂ ਤੇ ਗੁੰਦੇ, ਕਿਉਂਕਿ ਬਹੁਤ ਵਾਰ ਅਸੀਂ ਸਿੰਪਟਮਸ ਦੀ ਗੱਲ ਹੀ ਕਰਦੇ ਹਾਂ, ਲੱਛਣਾਂ ਦੀ ਗੱਲ ਕਰਦੇ ਹਾਂ, ਉਹ ਸਾਹਮਣੇ ਨਜ਼ਰ ਆ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਨਾ, ਸੌਦਾ ਸਾਧ ਦੇ ਨਾਲ ਸੌਦੇਬਾਜ਼ੀ, ਅਕਾਲ ਤਖਤ ਸਾਹਿਬ ਦੇ ਔਹ ਨੂੰ ਤੋੜਨਾ, ਸ਼ਾਂਤਮਈ ਪ੍ਰੋਟੈਸਟ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹੋ, ਭਾਵੇਂ ਭਾਈ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜਾਂ ਭਾਈ ਪੰਥਪ੍ਰੀਤ ਸਿੰਘ ਜਾਂ ਭਾਈ ਰਜਿੰਦਰ ਸਿੰਘ ਮਾਂਝੀ, ਇਹੋ ਜਿਹੇ ਜਿਹੜੇ ਬੜੇ ਡਿਸਟਿੰਗੁਇਸ਼ਡ ਪ੍ਰਚਾਰਕ ਨੇ ਸਿੱਖੀ ਦੇ, ਉਹਨਾਂ ਨੂੰ ਵੀ ਡਾਂਗਾਂ ਦਾ ਸ਼ਿਕਾਰ ਬਣਾਉਣਾ ਔਰ ਗੋਲੀਆਂ ਦਾ, ਔਰ ਜਿਵੇਂ ਬੀਬੀਆਂ ਦਾ ਇੱਕ ਮਾਤਾ ਦਾ ਸਿਰ ਪਾੜਿਆ ਜਾਂਦਾ, ਛੋਟੇ ਛੋਟੇ ਬੱਚੇ 10-10, 12-12 ਸਾਲ ਦੇ, ਇਹਨਾਂ ਦੇ ਜ਼ਬਰ ਦਾ ਜਿਹੜਾ ਸ਼ਿਕਾਰ ਹੁੰਦੇ ਨੇ। ਔਰ ਇਹ ਉਹੀ ਸੜਕਾਂ ਨੇ, ਉਹੀ ਟਰੈਕ ਨੇ। ਹਾਲਾਂਕਿ ਕੋਈ ਰੇਲਵੇ ਟਰੈਕ ਤੇ ਨਹੀਂ ਬੈਠੇ, ਕੋਈ ਗੱਡੀ ਨਹੀਂ ਰੋਕੀ ਗਈ, ਪਰ ਜਿਨ੍ਹਾਂ ਨੇ ਗੱਡੀਆਂ ਰੋਕੀਆਂ, ਜਿਨ੍ਹਾਂ ਨੇ ਰਾਹ ਜਾਂਦਿਆਂ ਤੇ ਹਮਲੇ ਕੀਤੇ, ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿੰਦੀ ਰਹੀ ਜੀ। ਸੋ ਜ਼ਾਹਿਰ ਹੈ ਇਹ ਗੁਲਾਮੀ ਦੀ ਹੀ ਗੱਲ ਹੈ ਕਿ ਜਿਨ੍ਹਾਂ ਨੇ ਸਾਡੇ ਇਸ਼ਟ ਨੂੰ ਅਪਮਾਨਿਤ ਕੀਤਾ ਔਰ ਲਗਾਤਾਰਤਾ ਨਾਲ ਕਰ ਰਹੇ ਨੇ। ਆਉਣ ਵਾਲੇ ਦਿਨਾਂ 'ਚ ਘਟਨਾਵਾਂ 'ਚ ਹੋਰ ਵੀ ਵਾਧਾ ਹੋਏਗਾ, ਕਿਉਂਕਿ ਪਹਿਲਾਂ ਤਾਂ ਇੱਕ ਨਿਸ਼ਚਿਤ RSS ਦੀ ਏਜੰਸੀ ਜਿਸ ਨੂੰ ਇਹ ਟਾਸਕ ਦਿੱਤੀ ਹੋਏਗੀ, ਜਿਹੜੀ ਕੋਆਰਡੀਨੇਟ ਕਰ ਰਹੀ ਹੋਏਗੀ,
ਉਹਨਾਂ ਨੇ ਇਹ ਸਾਰਿਆਂ ਨੂੰ ਜਾਰੀ ਰੱਖਿਆ। ਪਰ ਹੁਣ ਕਿਉਂਕਿ ਸੌਦਾ ਸਾਧ ਦਾ ਸੋ ਕਾਲਡ ਮਾਫੀਨਾਮਾ ਜਿਹੜਾ ਆ ਉਸ ਨੂੰ ਯੂ ਟਰਨ ਵੱਜ ਗਿਆ ਤੇ ਹੁਣ ਉਹਨਾਂ ਨੂੰ ਵੀ ਉਹ ਏਜੰਸੀਆਂ ਵਰਤਣਗੀਆਂ ਕਿਉਂਕਿ ਆਲਰੇਡੀ ਉਹਨਾਂ ਕੋਲ ਨੰਬਰ ਤਾਂ ਹੈ, ਥਾਂ ਥਾਂ ਫੈਲੇ ਹੋਏ ਨੇ। ਔਰ ਤੁਸੀਂ ਕਿੰਨੀਆਂ ਕੁ ਥਾਵਾਂ ਦੇ ਉੱਤੇ ਕਿੰਨੇ ਹਾਲਾਂ, ਜਿਵੇਂ ਸੁਝਾਅ ਸੀ ਕਿ ਹਰ ਥਾਂ ਗੁਰਦੁਆਰਾ ਸਾਹਿਬ ਦੇ ਬਾਹਰ ਪਹਿਰਾ ਹੋਏ ਔਰ ਪੂਰਾ ਸਿੰਘ ਜਿਹੜੇ ਨੇ ਉੱਥੇ ਹੋਣ, ਪਰ ਇੱਕ ਦੋ ਥਾਂ ਦੀਆਂ ਘਟਨਾਵਾਂ ਆਈਆਂ ਨੇ ਕਿ 5 ਗ੍ਰੰਥੀ ਦੇ ਪੇਜ ਪਾੜ ਕੇ ਬੇਅਦਬ ਕੀਤਾ ਗਿਆ। ਜਪਜੀ ਸਾਹਿਬ ਦਾ ਕਈ ਥਾਂ ਤੇ ਕਿੰਨੇ ਗੁਟਕੇ ਨੇ, ਔਰ ਕੌਣ ਕਿਸੇ ਨੂੰ ਰੋਕ ਸਕਦਾ ਹੈ ਕਿ ਕਿਤੋਂ ਖੁਦ ਖਰੀਦ ਕੇ ਦੁਕਾਨਾਂ ਦੇ ਉੱਤੇ ਧਾਰਮਿਕ ਸਾਹਿਤ ਮਿਲਦਾ ਹੈ, ਗੁਟਕੇ ਮਿਲਦੇ ਨੇ। ਸੋ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੇ ਜਿਹੜਾ ਪਹਿਲੀ ਗੱਲ ਤਾਂ ਜਿਹੜਾ ਸਾਡਾ ਮੁੱਖ ਮੁੱਦਾ ਹੈ ਉਹ ਤਾਂ ਆਜ਼ਾਦੀ ਦਾ, ਖਾਲਿਸਤਾਨ ਦਾ ਜੀ। ਪਰ ਜਦੋਂ ਇਸ ਕਿਸਮ ਦਾ ਕੁਝ ਕਰ ਦਿੱਤਾ ਜਾਂਦਾ ਹੈ ਤੇ ਬਹੁਤ ਵਾਰ ਸਾਡੀ ਕਿਉਂਕਿ ਪਹੁੰਚ ਭਾਵਕ ਹੈ, ਅਸੀਂ ਉੱਥੇ ਸਟਕ ਹੋ ਜਾਂਦੇ ਔਰ ਉਸ ਚੋਂ ਕੁਝ ਕੱਢ ਨਹੀਂ ਪਾਉਂਦੇ। ਜਿਵੇਂ ਕੱਲ ਵੀ ਅਸੀਂ ਵਿਚਾਰ ਚਰਚਾ ਕੀਤੀ ਸੀ ਕਿ ਵੀ ਇਸ ਚੋਂ ਅਸੀਂ ਕੀ ਇਹਨੂੰ ਪੋਲੀਟੀਕਲ ਈਡੀਅਮ 'ਚ ਅਸੀਂ ਕਿਵੇਂ ਕਨਵਰਟ ਕਰ ਸਕਦੇ। ਸੋ ਉਹਨਾਂ ਨੇ ਇਹਨਾਂ ਸਾਰੇ ਨੁਕਤਿਆਂ ਨੂੰ ਹੀ ਜਿਹੜਾ ਹੈ ਉਹ ਉਹਨਾਂ ਨੇ ਕਲਮਬੱਧ ਕੀਤਾ ਇੱਕ ਥਾਂ ਤੇ। ਫਿਰ ਉਹਨਾਂ ਨੇ ਬਾਕੀਆਂ ਦੇ ਉੱਤੇ ਵੀ ਥੋੜਾ ਜਿਹਾ ਤਿੱਖੇ ਵਿਅੰਗ ਵੀ ਰੱਖੇ ਨੇ, ਝਾੜੂ ਪਾਰਟੀ ਵੀ, ਕਾਂਗਰਸ ਵੀ, ਔਰ ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਨੇ ਕਿ ਵੀ ਵਾਕਿਆ ਹੀ ਇਹ ਠੀਕ ਹੈ ਵੀ ਕੈਪਟਨ ਅਮਰਿੰਦਰ ਨੇ ਇੱਕ ਦੋਗਲੀ ਜਿਹੀ ਗੱਲ ਕੀਤੀ ਵਿੱਚ ਵਿਚਾਲੇ। ਹੁਣ ਕਾਂਗਰਸ ਨੂੰ ਲੱਗਾ ਵੀ ਇਹਦੇ ਚੋਂ ਵੋਟ ਬੈਂਕ ਕੱਢਿਆ ਜਾ ਸਕਦਾ ਹੈ। ਸ਼ਕੀਲ ਅਹਿਮਦ ਵੀ ਆ ਗਿਆ ਉਹਨਾਂ ਦਾ ਆਬਜ਼ਰਵਰ, ਪ੍ਰਤਾਪ ਬਾਜਵਾ ਹੁਣ ਬੜੀ ਤਿੱਖੀ ਕਿ ਜੀ ਪੀਸਫੁਲ ਤੇ ਉੱਤੇ ਫਾਇਰ ਕੀਤਾ ਔਰ ਦੂਜਾ ਕੀਤਾ, ਔਰ ਅਮਰਿੰਦਰ ਸ਼ਾਇਦ ਜਾਏਗਾ ਵੀ ਜਿਹੜੇ ਮਾਰੇ ਗਏ ਉਹਨਾਂ ਦੇ ਘਰਾਂ। ਪਰ ਇਹ ਸਾਰੀ ਵੋਟ ਪੋਲਿਟਿਕਸ ਹੈ। ਪਰ ਆਮ ਆਦਮੀ ਪਾਰਟੀ ਜਿਸ ਦੇ ਪਿੱਛੇ ਸਾਡੇ ਕਈ ਜਿਹੜੇ ਨੇ ਪੰਥ ਪ੍ਰਸਤ ਵੀਰ ਵੀ ਲੱਗੇ ਸੀ ਕਿ ਜੀ ਚਲੋ ਬਾਦਲਾਂ ਤੇ ਕਾਂਗਰਸ ਦੇ ਵਿਚਾਲੇ ਇੱਕ ਚੰਗੀ ਧਿਰ ਹੋ ਸਕਦੀ ਹੈ, ਉਹਨਾਂ ਦੀ ਸਟੇਟਮੈਂਟ ਵਗੈਰਾ ਆਈ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੀ ਜਾਂ ਇੱਕ ਅੱਧੀ ਕਿਸੇ ਦੀ ਹੋਰ ਮੈਂ ਦੇਖੀ ਹੈ। ਪਰ ਇਹਨਾਂ ਮੌਕਿਆਂ 'ਚ ਜਦੋਂ ਇਸ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਨ ਤੋਂ ਵੱਧ ਕੇ ਹੋਰ ਸਾਡੇ ਨਾਲ ਸਾਡਾ ਕੀ ਇਹ ਸਾਡੇ ਹਿਰਦੇ ਦਿਖਾ ਸਕਦੇ ਨੇ। ਤੇ ਜੇ ਉਹਨਾਂ ਦੇ ਵਿੱਚ ਉਹ ਸਿੱਖੀ ਭਾਵਨਾ ਹੁੰਦੀ ਤੇ ਉਹ ਬਰਾਬਰ ਤੇ ਜਾ ਕੇ ਧਰਨੇ ਦੇ ਕੇ ਬੈਠੇ ਹੁੰਦੇ ਕਿ ਭਾਈ ਤੁਸੀਂ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਆਪਣੇ ਪਾਰਟੀ ਵਾਲਿਆਂ ਨੂੰ ਆਵਾਜ਼ ਦਿੰਦੇ ਕਿ ਆਓ ਭਾਈ, ਜੇ ਤੁਸੀਂ ਉਹਨਾਂ ਦੇ ਨਾਲ ਨਹੀਂ ਵੀ ਬਹਿਣਾ, ਜਿਹੜੇ ਬੈਠੇ ਨੇ ਤੁਹਾਨੂੰ ਲੱਗਦਾ ਵੀ ਸ਼ਾਇਦ ਇਹਦੇ ਨਾਲ ਲੱਗ ਕੇ ਸਾਡੇ ਤੇ ਕੋਈ ਫੈਨੈਟਿਕ ਸਿੱਖ ਦਾ ਲੇਬਲ ਨਾ ਲੱਗ ਜਾਏ ਜਿਵੇਂ ਰੈਡੀਕਲਸ ਲਿਖਦਾ ਰਿਹਾ ਮੀਡੀਆ, ਤੁਸੀਂ ਆਪਣਾ ਕਰ ਲੈਂਦੇ। ਲੇਕਿਨ ਕਿਉਂਕਿ ਉਹ ਹੈ ਨਹੀਂ ਹੈ ਇਸ ਪਾਰਟ ਦਾ। ਬਾਕੀ ਉਹਨਾਂ ਨੇ ਕਿਹਾ ਜੀ ਠੀਕ ਹੈ, ਤਾਕਤ ਦੇ ਜ਼ੋਰ ਨਾਲ ਅੱਜ ਪੁਲਿਸ ਦੇ ਜ਼ੋਰ ਨਾਲ ਬਾਦਲ ਕੇ ਬਨਾਮ ਪੰਥ ਇਹ ਲੜਾਈ ਬਣਾਈ, ਹਾਲਾਂ ਯੂ ਟਰਨ ਉਹਨਾਂ ਨੇ ਮਾਰ ਲਿਆ। ਹੁਣ ਕੀ ਕਰੇਗਾ ਬਾਦਲ? ਮੋਟੇ ਜਿਹੜੇ ਨੇ ਕੋਈ ਗਲਿਸਰੀਨ ਅੱਖਾਂ ਨੂੰ ਲਾ ਕੇ ਕੋਈ ਅਥਰੂ ਕੇਰੇਗਾ, ਕੁਝ ਹੋਰ ਕਹੇਗਾ ਖਾਲਸਾ ਜੀ ਮੈਂ ਸਾਰੀ ਜ਼ਿੰਦਗੀ ਲਾਤੀ ਤੁਹਾਡੇ ਲਈ, ਜਿਹਨੂੰ ਹੁਣ ਉਹ ਮੰਡੇਲਾ ਬਣਾਤਾ ਉਹਨੇ। ਇੱਕ ਆਪ ਚੋਰ ਜਿਹੜਾ ਕਾਤਲ ਮੋਦੀ, ਉਹ ਇੱਕ ਚੋਰ ਦੂਜੇ ਨੂੰ ਕਹਿ ਰਿਹਾ ਕਿ ਤੂੰ ਬ੍ਰਹਮ ਗਿਆਨੀ, ਉਹਨੂੰ ਕਹਿੰਦਾ ਤੂੰ ਬ੍ਰਹਮ ਗਿਆਨੀ ਹੈ। ਹੁਣ ਉਹ ਚੋਰ ਬ੍ਰਹਮ ਗਿਆਨੀ ਹੋ ਗਿਆ ਜੀ। ਇੱਕ ਮਰਡਰਰ ਜਿਹੜਾ ਉਹ ਉਹਨੂੰ ਜਿਹਨੇ ਸਾਰੀ 4.5 ਸਾਲ ਜੇਲ੍ਹ ਕੱਟੀ ਹੈ, ਉਹ ਚੋਂ ਵੀ ਅੱਧੀ ਜਿਹੜੀ ਹੈ ਉਹ ਕਰਪਸ਼ਨ ਦੇ ਵਿੱਚ ਵੀ ਕੇਸਾਂ 'ਚ ਅੰਦਰ ਰਿਹਾ ਔਰ ਬਹੁਤਿਆਂ ਨੂੰ ਭੁੱਲ ਗਿਆ ਕਿ ਜਦੋਂ ਇਹ ਪਹਿਲੀ ਵਾਰੀ ਚੀਫ ਮਿਨਿਸਟਰ ਬਣਿਆ ਉਸ ਤੋਂ ਬਾਅਦ ਇਹਦੇ ਖਿਲਾਫ ਇੱਕ ਸ਼ੰਗਾਨੀ ਕਮਿਸ਼ਨ ਬਣਿਆ ਸੀ ਜਿਹੜਾ ਜ਼ੈਲ ਸਿੰਘ ਨੇ ਮੁੜ ਕੇ ਸਮਝੌਤਾ ਕਰਕੇ ਇਹਦੇ ਨਾਲ ਬੰਦ ਕਰਤਾ ਸੀ, ਉਹ ਕਰਪਸ਼ਨ ਦੇ ਉੱਤੇ ਹੀ ਸੀ। ਸੋ ਇਹਦਾ ਟਰੈਕ ਰੈਕਡ ਕਰਪਸ਼ਨ ਦਾ ਪਹਿਲੇ ਦਿਨ ਤੋਂ ਹੈ ਤੇ ਕਿੱਥੇ ਉਹ ਮੰਡੇਲਾ ਬੇਇੱਜ਼ਤ ਕਰਕੇ ਰੱਖ ਦਿੱਤਾ। ਫਿਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਲਹੂ ਦੇ ਅਥਰੂ ਅੱਜ ਹਰ ਸਿੱਖ ਰੋ ਰਿਹਾ ਔਰ ਸਾਡੇ ਲਈ ਇਹ ਸ਼ਾਂਤਮਈ ਵਾਲਿਆਂ ਲਈ ਵੀ ਡਾਂਗਾਂ ਗੋਲੀਆਂ ਰਹਿ ਗਈਆਂ ਨੇ ਔਰ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਵੀ ਕਦੋਂ ਮਿਲੇਗਾ। ਉਹਨਾਂ ਨੇ ਕਿਹਾ ਜੀ ਜਦੋਂ ਤੱਕ ਭਾਰਤ ਦੇ ਵਿੱਚ ਸਿੱਖ ਨੇ ਉਹ ਗੁਲਾਮ ਰਹਿਣਗੇ, ਇਨਸਾਫ ਦੀ ਗੱਲ, ਇਨਸਾਫ ਦੀ ਤਾਂਘ ਜਾਂ ਇਨਸਾਫ ਦੀ ਉਡੀਕ ਜਾਂ ਇਨਸਾਫ ਦੀ ਕਾਮਨਾ, ਇਹ ਤਾਂ ਜਿਹੜਾ ਆਪਣੇ ਆਪ ਨੂੰ ਧੋਖੇ 'ਚ ਰੱਖਣ ਵਾਲੀ ਗੱਲ ਹੈ। ਸੋ ਸਾਡਾ ਹੱਲ ਅਲਟੀਮੇਟਲੀ ਖਾਲਿਸਤਾਨ ਦੀ ਆਜ਼ਾਦੀ ਹੈ। ਪਰ ਇੱਕ ਗੱਲ ਜਿਹੜੀ ਤੁਸੀਂ ਵੀ ਅੱਜ ਸ਼ੁਰੂ ਦੇ ਵਿੱਚ ਹੀ ਕਹੀ ਕਿ ਜੀ ਤੁਸੀਂ ਗਲਤ ਸਾਬਤ ਹੋਏ ਹੋ, ਮੈਨੂੰ ਖੁਸ਼ੀ ਹੁੰਦੀ ਹੈ ਗਲਤ ਸਾਬਤ ਵੀ। ਤੁਸੀਂ ਕਹਿੰਦੇ ਸੀ ਵੀ ਕੌਮ ਸੁੱਤੀ ਨਹੀਂ ਹੈਗੀ, ਦੇਖੋ ਕਿਦਾਂ ਸੜਕਾਂ ਤੇ ਆ ਕੇ। ਹਾਂ, ਸੋ ਘੱਟੋ ਘੱਟ ਮੈਂ ਜਦੋਂ ਕਹਿੰਦਾ ਹੁੰਦਾ ਕਿ ਵੀ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਗਲਤ ਸਾਬਤ ਹੋਵਾਂ। ਪਰ ਇਹ ਤੁਹਾਡੇ ਕਾਮੈਂਟ ਨੂੰ ਸਿਰ ਮੱਥੇ ਮੰਨਣ ਤੋਂ ਬਾਅਦ ਵੀ ਹੁਣ ਦੇਖਣਾ ਇਹ ਹੈ ਕਿ ਕੀ ਇਹ ਦੁਹਰਾ 2012 ਵਾਂਗ ਜਾਂ 2007 'ਚ ਜਦੋਂ ਇਹ ਸੌਦਾ ਸਾਧ ਨੇ ਕੀਤਾ ਉਸ ਦੀ ਤਰ੍ਹਾਂ ਇੱਕ ਉਬਾਲ ਹੋਏਗਾ, ਤਰੰਗ ਹੋਏਗਾ, ਬੈਠ ਜਾਏਗਾ। ਇਹ ਜੋ ਜਥੇਦਾਰਾਂ ਨੇ ਯੂ ਟਰਨ ਮਾਰਿਆ ਹੈ ਜਾਂ ਇੱਕ SSP ਸਸਪੈਂਡ ਹੋ ਗਿਆ, ਥੋੜੇ ਬਹੁਤ ਪੈਸੇ ਦੇ ਦਿੱਤੇ ਔਰ ਸ਼ਾਂਤ ਰਹੋ ਔਰ ਜਾ ਕੇ ਹੁਣ ਕੱਲੇ ਘਰਾਂ 'ਚ ਫੋਨ ਕਰ ਰਹੇ ਨੇ ਜਿਨ੍ਹਾਂ ਨੇ ਰਿਜ਼ਾਈਨ ਦਿੱਤੇ ਨੇ ਇਹਨਾਂ ਦੇ ਅਕਾਲੀ ਦਲ ਵਾਲਿਆਂ ਨੇ, ਕੀ ਗੱਲ ਇੱਥੋਂ ਤੱਕ ਰਹੇਗੀ? ਜਾਂ ਇਸ 'ਚੋਂ ਅਸੀਂ
ਕੁਝ ਕੱਢ ਸਕਾਂਗੇ। ਮੈਂ ਵੈਸੇ ਗਲਤ ਸਾਬਤ ਹੋ ਕੇ ਮੈਨੂੰ ਖੁਸ਼ੀ ਹੋਏਗੀ ਦੁਬਾਰਾ ਕਿ ਜੇ ਕੌਮ ਇਸ ਚੋਂ ਕੁਝ ਕੱਢ ਸਕੇ, ਇੱਕ ਸਿਸਟਮ ਵੱਲ, ਆਜ਼ਾਦੀ ਵੱਲ ਅਸੀਂ ਤੁਰ ਸਕੀਏ, ਖਾਲਿਸਤਾਨ ਦੀ ਮੰਜ਼ਲ ਇਹਨਾਂ 2 ਸ਼ਹੀਦਾਂ ਦੇ ਡੁੱਲੇ ਖੂਨ ਨਾਲ ਸਾਡੇ ਹੋਰ ਵੀ ਕਰੀਬ ਆ ਸਕੇ। ਸੋ ਦੁਆਬਾ ਸਿੱਖ ਐਸੋਸੀਏਸ਼ਨ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ।